मैं इंसान, मेरे कई परछावें। मेरा एक परछावा ये दुनिया वेखे ते मेरे होर परछावें मेरे अंदर कूकन, मेरे अंदर शूकन, मेरी मिट्टी चटन, मेरियां नीहां पट्टन। मैं गुट्ठां विच बैठा दुनिया कोलों डरना, उन्हां उत्ते रंग बरंगे परदे पाउना ते ला ला के खुशबूआं अपना गंद लकाउना। इस नज़म दे विच शायर जिहड़ा है वो सानू ये मत दे रहा है भई दुरंगी छोड़ दे, यक रंग हो जा। सरासर मोम हो या संग हो जा। मैं ते मैं यानी एक ते मैं बज़ाहर और एक मैं बबातन। दाढ़ी मुछ मना के तू हो गयो घोट मघोट, भई अंदर क्यों नहीं मुन्नदा जिहदा ये सारा खोट। बाहरों तो असी बड़े बन ठन के रहने आ, लेकिन जिहड़ा साडे अंदर वाला गंद है उहदे ते सोहणे कपड़े पा के ते सोहणियां खुशबूआं ला के ते असी अपने अंदर वाली रूढ़ी गंदी सोच वाली वो लुकाई तो अल्लाह दे बंदियां तो लुकाई फिरने। मर्द बाते ते घोड़ा साते ते कुत्ता राते। बंदा जिहड़ा गल नाले गल करे ਉਹਦੇ ਤੋਂ ਬਾਅਦ ਧੌਣ ਲਵਾ ਛੜੇ। वाह। ਹਾਂਜੀ ਲੇਕਿਨ ਆਪਣੀ ਗੱਲ ਤੋਂ ਪਿੱਛੇ ਨਾ ਹਟੇ। रोई ਜਿਹੜਾ ना जी लफज, ਹਾਂਜੀ ਇਹਦਾ मतलब दसो। ਰੋਈ ਕਿਹੜੀ ਜ਼ਮੀਨ ਹੁੰਦੀ ਹੈ ਜਿਹੜੀ ਮਤਲਬ ਇਹ ਕਿ ਚੀਕਣੀ ਮਿੱਟੀ ਵਾਲੀ ਹੁੰਦੀ ਹੈ जी ਜਿਹਦੇ ਤੇ ਮੀਂਹ ਪਿਆ ਹੋਏ ਤੇ ਜੁੱਤੀ ਪੈਰਾਂ ਤੋਂ ਲੈ ਜਾਂਦੀ ਹੈ। हाँ ਅੱਛਾ, ਔਰ ਇਹਦੇ ਵਿੱਚ ਤਰੇੜਾਂ ਪਾੜ ਜਾਂਦੀਆਂ ਨੇ ਜਦੋਂ ਇਹ ਮਤਲਬ ਇਹ ਸੁੱਕਦੀ ਹੈ ਨਾ, ਮਤਲਬ ਮੁੰਗੀ ਤੋਂ ਬਾਅਦ। ਜੰਗਲ ਬਾਰ ਨੂੰ ਵੀ ਰੋਈ ਕਿਹਾ ਗਿਆ। ਫਿਰ ਉਹ ਗੈਰ ਆਬਾਦ ਇਲਾਕਾ, ਜਿਵੇਂ ਖਾਜਾ ਫਰੀਦ ਨੇ ਕਿਹਾ ਇਹਦੇ ਚੋਲਸਤਾਨ ਦੇ ਇਲਾਕੇ ਦੇ ਬਾਰੇ 'ਚ ਕਿ ਵਿੱਚ ਰੋਹੀ ਦੇ ਰਾਂਦੀਆਂ ਨਾਜ਼ੋ ਨਾਜ਼ੁਕ ਜੱਟੀਆਂ ਡੀਹੀ ਕਰਨ ਸ਼ਿਕਾਰ ਦਿਲਾਂ ਦੇ ਰਾਤ ਬਲੋੜਨ ਮਟੀਆਂ। अपना मारेगा ते छावां ही सटेगा। ਗੈਰ ਤੁਹਾਡੇ ਕਦੀ ਵੀ ਆਪਣੇ ਉਸ ਲੈਵਲ ਤੱਕ ਨਹੀਂ ਬਣ ਸਕਦੇ। ਤੁਸੀਂ ਜੋ ਮਰਜ਼ੀ ਕਰ ਲਓ, अजी ਆਪਣਿਆਂ ਦੇ ਅੰਦਰ ਇੱਕ ਹਮਦਰਦੀ ਰੱਬੋਂ ਲੁਕੀ ਹੁੰਦੀ ਹੈ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब न कोई। दुनिया भर दे विच वसन वाले पंजाबियों ते साडे प्यारे वेखन वालिओ, अस्सलामु अलैकुम। पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू किए जान वाले ਤੁਹਾਡੇ अपने यूट्यूब चैनल मेला टीवी ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਸਾਹਿਬੋ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਲਾਡਲੇ ਤੇ ਲਡਿੱਕੇ ਦਰਸ਼ਕ ਜਿਹੜੇ ਕਿ ਸਾਡੇ ਬੜੇ ਮੁਸਤਕਿਲ ਵਿਊਅਰ ਨੇ, ਬੜੇ ਖੂਬਸੂਰਤ ਕਮੈਂਟਸ ਤੇ ਮੈਸੇजेस ਵੀ ਸਾਡੇ ਵਲੌਗਸ ਬਾਰੇ ਕਰਦੇ ਰਹਿੰਦੇ ਨੇ। ਉਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਜਨਾਬ ਸਲਮਾਨ ਬਾਸਤ। ਪਾਕਿਸਤਾਨ ਟੈਲੀਵਿਜ਼ਨ ਇਸਲਾਮਾਬਾਦ ਦੇ ਵਿੱਚ ਇੱਕ ਆਲਾ ਅਹੁਦੇ ਤੇ ਫਾਇਜ਼ ਨੇ। ਉਹਨਾਂ ਨੇ ਸਾਨੂੰ ਇੱਕ ਬਾਕੀ ਸਿੱਦੀਕੀ ਜਿਹੜੇ ਕਿ ਸਾਡੇ ਪੰਜਾਬੀ ਮਾਂ ਬੋਲੀ ਦੇ ਪੋਠੋਹਾਰੀ ਅੰਗ ਦੇ ਇੱਕ ਬੜੇ ਉੱਚ ਪੱਧਰ ਦੇ ਕੀਵੀ ਹੋ ਗੁਜ਼ਰੇ ਨੇ, ਉਹਨਾਂ ਦੀ ਇੱਕ ਜੱਗ ਮਸ਼ਹੂਰ ਨਜ਼ਮ ਭਿਜਵਾਈ ਹੈ ਤੇ ਨਾਲ ਇਹ ਮੈਸੇਜ ਕੀਤਾ ਹੈ ਵੀ ਡਾਕਟਰ ਸਾਹਿਬ ਤੁਸੀਂ
ਅਕਸਰ ਆਪਣੇ ਦਰਸ਼ਕਾਂ ਨੂੰ ਵੀ ਤੇ ਲੁਕਾਈ ਨੂੰ ਵੀ ਇਹ ਮੈਸੇਜ ਦਿੰਦੇ ਰਹਿੰਦੇ ਹੋ ਕਿ ਇਨਸਾਨ ਨੂੰ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ ਹੈ, ਯਾਨੀ ਸਾਡਾ ਜ਼ਾਹਿਰ ਤੇ ਬਾਤਨ ਇੱਕ ਹੋਣਾ ਚਾਹੀਦਾ ਹੈ। ਇਹ ਜਿਹੜੀ ਨਜ਼ਮ ਉਹਨਾਂ ਭਿਜਵਾਈ ਹੈ, ਇਹਦਾ ਮੌਜੂ ਵੀ ਇਹੋ ਹੀ ਹੈ। ਪਿਆਰਿਓ, ਨਜ਼ਮ ਦਾ ਉਨਵਾਨ ਹੈ ਮੈਂ ਤੇ ਮੈਂ, ਯਾਨੀ ਇਨਸਾਨ ਦੀ ਜਿਹੜੀ ਦੋਹਰੀ ਸ਼ਖਸੀਅਤ ਹੈ ਨਾ ਜੀ, ਇਨਸਾਨ ਦੀ ਦੋਹਰੀ ਸ਼ਖਸੀਅਤ ਇੱਕ ਤੇ ਇਸ ਹਵਾਲੇ ਨਾਲ ਹੈ ਭਈ ਇੱਕ ਸਾਡਾ ਹੈ ਮਾਦੀ ਜਿਸਮ ਹੈ ਔਰ ਇੱਕ ਸਾਡਾ ਰੂਹਾਨੀ ਜਿਸਮ ਹੈ ਜਿਹੜਾ ਅੰਦਰ ਵਸਦਾ। ਤੇ ਪਿਆਰਿਓ, ਇਨਸਾਨ ਦੀ ਦੋਹਰੀ ਸ਼ਖਸੀਅਤ ਇਸ ਹਵਾਲੇ ਨਾਲ ਵੀ ਹੈ ਭਈ ਅਸੀਂ ਬਾਹਰੋਂ ਕੁਝ ਨਜ਼ਰ ਆਉਂਦੇ ਹਾਂ ਤੇ ਵਿੱਚੋਂ ਯਾਨੀ ਅੰਦਰੋਂ ਅਸੀਂ ਕੁਝ ਹੋਰ ਹੁੰਦੇ ਹਾਂ। ਇਹੋ ਹੀ ਮੌਜੂ ਹੈ ਇਸ ਬਾਕੀ ਸਿੱਦੀਕੀ ਦੀ ਬੜੀ ਹੋਈ ਖੂਬਸੂਰਤ ਤੇ ਬੜੀ ਮੱਤ ਭਰੀ ਨਜ਼ਮ ਦਾ। ਤੇ ਨਜ਼ਮ ਦਾ ਮੈਂ ਅਰਜ਼ ਕੀਤੀ ਹੈ ਕਿ ਸਰਨਾਮਾ ਹੈ ਮੈਂ ਤੇ ਮੈਂ। ਬਾਕੀ ਸਿੱਦੀਕੀ ਲਿਖਦੇ ਨੇ ਭਈ ਮੈਂ ਇਨਸਾਨ, ਮੇਰੇ ਕਈ ਪਰਛਾਵੇਂ, ਮੇਰਾ ਇੱਕ ਪਰਛਾਵਾਂ ਇਹ ਦੁਨੀਆ ਵੇਖੇ ਤੇ ਮੇਰੇ ਹੋਰ ਪਰਛਾਵੇਂ ਮੇਰੇ ਅੰਦਰ ਕੂਕਨ, ਮੇਰੇ ਅੰਦਰ ਸ਼ੂਕਨ, ਮੇਰੀ ਮਿੱਟੀ ਚੱਟਣ, ਮੇਰੀਆਂ ਨੀਹਾਂ ਪੱਟਣ। ਮੈਂ ਗੁੱਠਾਂ ਵਿੱਚ ਬੈਠਾ ਦੁਨੀਆ ਕੋਲੋਂ ਡਰਨਾ, ਉਹਨਾਂ ਉੱਤੇ ਰੰਗ ਬਰੰਗੇ ਪਰਦੇ ਪਾਉਣਾ ਤੇ ਲਾ ਲਾ ਕੇ ਖੁਸ਼ਬੂਆਂ ਆਪਣਾ ਗੰਧ ਲਗਾਉਣਾ। ਸਾਹਿਬੋ, ਸਾਡੇ ਮੁਅੱਜ਼ਜ਼ ਦਰਸ਼ਕ ਨੇ ਆਖਿਆ ਸੀ ਕਿ ਇਹ ਨਜ਼ਮ ਜਿਹੜੀ ਕਿ ਉਹਨਾਂ ਸਾਨੂੰ ਭਿਜਵਾਈ ਏ, ਇਹ ਅਸੀਂ ਤੁਹਾਡੇ ਹਜ਼ੂਰ ਪੇਸ਼ ਕਰੀਏ ਤੇ ਇਹਦਾ ਮਤਲਬ ਵੀ ਦਸੀਏ। ਤੇ ਪਿਆਰਿਓ, ਇਹਦਾ ਮੁਖਤਸਰ ਮਤਲਬ ਇਹ ਹੀ ਹੈ ਭਈ ਇਸ ਨਜ਼ਮ ਦੇ ਵਿੱਚ ਸ਼ਾਇਰ ਜਿਹੜਾ ਉਹ ਸਾਨੂੰ ਇਹ ਮੱਤ ਦੇ ਰਿਹਾ ਹੈ ਭਈ ਦੁਰੰਗੀ ਛੋੜ ਦੇ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਯਾਨੀ ਸਾਹਿਬੋ, ਤੁਸੀਂ ਦੇਖੋ ਨਾ, ਅਸੀਂ ਆਪਣੀ ਆਪਣੀ ਬਿੱਤ ਮੁਜਬ ਜਿੰਨੀ ਸਾਡੀ ਮਾਲੀ ਇਸਤਤਾਤ ਹੁੰਦੀ ਏ ਅਸੀਂ ਬਨ ਠੰਨ ਕੇ ਰਹਿੰਦੇ ਹਾਂ। ਬੜੇ ਬੜੇ ਸੋਹਣੇ ਕੱਪੜੇ ਪਾਉਂਦੇ ਹਾਂ ਜਿਨ੍ਹਾਂ ਨੂੰ ਰੱਬ ਨੇ ਬਹੁਤਾ ਦਿੱਤਾ ਹੈ, ਉਹ ਬੜੇ ਮਹਿੰਗੇ, ਬੜੇ ਪੁਰਕਸ਼ਿਸ਼ ਮਲਬੂਸਾਤ ਪਹਿਨਾਵੇ ਪਹਿਨਦੇ ਨੇ, ਬੜੀਆਂ ਬੜੀਆਂ ਮਹਿੰਗੀਆਂ ਖੁਸ਼ਬੂਆਂ ਲਾਉਂਦੇ ਨੇ, ਬਜ਼ਾਹਰ ਬੜੇ ਸੋਹਣੇ ਸੱਜ ਬਣ ਕੇ ਤਿਆਰ ਹੋ ਕੇ ਘਰੋਂ ਬਾਹਰ ਨਿਕਲਦੇ ਨੇ। ਤੇ ਮਾਸ਼ਾਅੱਲਾ, ਅੱਲਾਹ ਪਾਕ ਦੀ ਮਿਹਰ ਦੇ ਨਾਲ ਕਈਆਂ ਦੀਆਂ ਸ਼ਖਸੀਅਤ ਵੀ ਅਜਿਹੀਆਂ ਹੁੰਦੀਆਂ ਨੇ ਕਿ ਬੜੀਆਂ ਮੁਤਾਸਿਰ ਕੁਨ ਹੁੰਦੀਆਂ ਨੇ, ਬੜੇ ਪੁਰਕਸ਼ਿਸ਼ ਸਾਡੇ ਉਹ ਭੈਣਾਂ ਭਾਈ ਹੁੰਦੇ ਨੇ, ਲੋਕੀ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ ਉਹਨਾਂ ਦਾ ਜ਼ਾਹਿਰ ਵੇਖ ਕੇ, ਲੇਕਿਨ ਉਹ ਅੰਦਰ ਦੇ ਕੋੜੇ ਹੁੰਦੇ ਨੇ। ਇਸ ਨਜ਼ਮ ਦੇ ਵਿੱਚ ਵੀ ਸ਼ਾਇਰ ਨੇ ਮਿਸਾਲ ਆਪਣੀ ਦਿੱਤੀ ਹੈ, ਮੈਂ ਤੇ ਮੈਂ, ਯਾਨੀ ਇੱਕ ਤੇ ਮੈਂ ਬਜ਼ਾਹਰ ਔਰ ਇੱਕ ਮੈਂ ਬਬਾਤਨ। ਤੇ ਸ਼ਾਇਰ ਪਿਆ ਇਹ ਦੱਸਦਾ ਜਾਂ ਇਹ ਸਾਨੂੰ ਮੱਤ ਪਿਆ ਦਿੰਦਾ ਕਿ ਅੱਲਾ ਵਾਲਿਓ, ਜਿਵੇਂ ਬਾਹਰ ਦੀ ਪੋਚਾ ਪਾਚੀ ਕਰਦੇ ਹੋ, ਜਿਵੇਂ ਇੱਕ ਸ਼ੇਰ ਪੰਜਾਬੀ ਦਾ ਮੈਨੂੰ ਯਾਦ ਆ ਗਿਆ ਕਿ ਦਾੜੀ ਮੁੱਛ ਮਨਾ ਕੇ ਤੂੰ ਹੋ ਗਿਓ ਘੁੱਟ ਮਘੋਟ, ਓਏ ਅੰਦਰ ਕਿਉਂ ਨਹੀਂ ਮੁੰਨਦਾ ਜਿਹਦਾ ਇਹ ਸਾਰਾ ਖੋਟ। ਤੇ ਇਸ ਨਜ਼ਮ ਦੇ ਵਿੱਚ ਵੀ ਮੁਹਤਰਮ ਕਿਵੀ ਬਾਕੀ ਸਿੱਦੀਕੀ ਹੋਰੀ ਸਾਨੂੰ ਇਹੀ ਪਿਆ ਆਖਦੇ ਨੇ ਕਿ ਬਜ਼ਾਹਰ ਜਿੱਡਾ ਖੂਬਸੂਰਤ ਲੁਕਾਈ ਨੂੰ ਨਜ਼ਰ ਆਉਣਾ ਤੇ ਜਿੰਨੀ ਮਿਹਨਤ ਕਰਨਾ ਹੈ ਬਣਨ ਠਣਨ 'ਚ ਤੇ ਸਜਨ ਸਵਰਨ ਦੇ ਵਿੱਚ, ਅੱਲਾ ਵਾਲਿਆ ਆਪਣੇ ਅੰਦਰ ਨੂੰ ਵੀ ਓਡਾ ਹੀ ਸ਼ਿੰਗਾਰ ਤੇ ਸੰਵਾਰ, ਅੰਦਰ ਦੀ ਵੀ ਸਫਾਈ ਕਰ। ਉਹ ਮੈਂ ਅਕਸਰ ਤੁਹਾਡੇ ਹਜ਼ੂਰ ਆਖਦਾ ਹੁੰਦਾ ਵਾਂ ਕਿ ਬਾਹਰੋਂ ਭਾਰੀ ਫੇਰ ਨਾ ਕੁੜੀਏ, ਹੂੰਜ ਅੰਦਰ ਦਾ ਕੂੜਾ। ਲੋ ਇਹੋ ਹੀ ਮੱਤ ਇਸ ਨਜ਼ਮ ਦੇ ਵਿੱਚ ਦਿੱਤੀ ਗਈ ਹੋਈ ਏ ਭਈ ਬਾਹਰੋਂ ਤੇ ਅਸੀਂ ਬੜੇ ਬਣ ਠਣ ਕੇ ਰਹਿੰਦੇ ਹਾਂ, ਲੇਕਿਨ ਜਿਹੜਾ ਸਾਡੇ ਅੰਦਰ ਵਾਲਾ ਗੰਦ ਏ
ਉਹਦੇ ਤੇ ਸੋਹਣੇ ਕੱਪੜੇ ਪਾ ਕੇ ਤੇ ਸੋਹਣੀਆਂ ਖੁਸ਼ਬੂਆਂ ਲਾ ਕੇ ਤੇ ਅਸੀਂ ਆਪਣੇ ਅੰਦਰ ਵਾਲੀ ਰੂੜੀ ਗੰਦੀ ਸੋਚ ਵਾਲੀ ਉਹ ਲੁਕਾਈ ਤੋਂ, ਅੱਲਾ ਦੇ ਬੰਦਿਆਂ ਤੋਂ ਲੁਕਾਈ ਫਿਰਨੇ ਆ। ਅੱਲਾ ਪਾਕ ਸੱਚੇ ਸਾਈਂ ਦਾ ਤੇ ਉਹਦੇ ਪਿਆਰੇ ਨਬੀ ਪਾਕ ਦਾ ਸਾਡੇ ਲਈ ਇਹੋ ਹੀ ਹੁਕਮ ਹੈ ਕਿ ਤਜ਼ਕੀਆ ਨਫਸ ਕਰੋ। ਕਾਮਯਾਬੀ ਉਹਨਾਂ ਦੀ ਹੋਈ ਹੈ ਦੀਨ ਦੁਨੀਆ ਦੇ ਵਿੱਚ ਤੇ ਆਖਰਤ ਦੇ ਵਿੱਚ ਵੀ, ਜਿਨ੍ਹਾਂ ਨਫਸ ਨੂੰ ਪਾਕੀਜ਼ਾ ਕਰ ਲਿਆ, ਜਿਨ੍ਹਾਂ ਅੰਦਰ ਦੀ ਸਫਾਈ ਕਰ ਲਈ। ਪਿਆਰਿਓ, ਆਓ ਹੁਣ ਚੱਲੀਏ ਤੁਹਾਡੇ ਭਿਜਵਾਏ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलामु अलैकुम जनाबे अली जी बिस्मिल्लाह जी, वालेकुम सलाम जनाब, की हाल चाल है? ठीक ठाक? अल्लाह पाक दा करम जी। बाजवा साहब तुसी सुनाओ? माशाअल्लाह मौजां मौजां जी, मौजां लगियां। अल्लाह पाक मौजां ही लाई रखे जी। हाँ जी, ओदा शुक्र। अच्छा जी, मेरी सरकार अज जेड़ा असी अपना विलाग शुरू करना ना जी 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 ਇਹਦਾ ਅਸੀਂ ਮੁੱਢ ਬੰਨ੍ਹਨੇ ਆ ਪਏ ਜਨਾਬ ਹਜ਼ਰਤ ਨੌਸ਼ਾ ਗੰਜ ਬਖਸ਼ जी 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 हाँ, ਬੜੇ बड़ी ਪਿਆਰੇ ਸਾਡੇ बड़ी वड्डी हस्ती होए हस्ती जी, जी। कादरी सिलसिला। ਸਿਲਸਿਲੇ ਦੇ हाँ ਜੀ जी, ਬੜੇ हाँ। ਅੱਲਾਹ ਪਾਕ ਦੇ ਵਲੀ ਸਨ। ਅਸੀਂ ਆਪ ਵੀ ਕਾਦਰੀ ਸਿਲਸਿਲੇ ਦੇ ਮੰਨਣ ਵਾਲੇ ਹਾਂ ਜੀ। ਵਾਹ हाँ जी, ਮਾਸ਼ਾਅੱਲਾ हाँ जी, ਮਾਸ਼ਾਅੱਲਾ हाँ जी, ਮਾਸ਼ਾ। ਅੱਛਾ ਜਨਾਬ, ਗੁਜ਼ਾਰਿਸ਼ ਇਹ ਵੇ ਕਿ ਜਿਹੜੇ ਸਾਹਿਬਜ਼ਾਦਾ ਅਕਮਲ ਹੁਸੈਨ ਸ਼ਾਹ ਨਸ਼ਾਈ ਜੀ ਜੀ ਇਸ ਵੇਲੇ ਉੱਥੇ ਗੱਦੀ ਨਸ਼ੀਨ ਨੇ, ਇੱਕ ਤੇ ਸਾਡੇ ਸਰ ਬੜੇ ਪਿਆਰੇ ਬੜੇ ਪੱਕੇ ਸਾਡੇ ਦਰਸ਼ਕ ਨੇ, ਉਹਨਾਂ ਦੇ ਜਿੰਨੇ ਮੁਰੀਦੈਨ ਨੇ ਉਹ ਵੀ ਮਾਸ਼ਾਅੱਲਾ ਸ਼ਾਹ ਜੀ ਦੱਸਦੇ ਨੇ ਵੀ ਤੁਹਾਡਾ ਚੈਨਲ ਅਸੀਂ ਦੇਖਨੇ ਆ। ਜੀ 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 ਮੁਰੀਦੈਨ ਔਰ ਇਰਾਦਤਮੰਦ ਜਿਹੜੇ ਨੇ ਸਾਡੇ, ਉਹ ਵੀ, ਕਿਉਂਕਿ ਸਾਡੇ ਸ਼ਾਹ ਜੀ ਅਕਮਲ ਸ਼ਾਹ ਜੀ ਜਿਹੜੇ ਨੇ, ਉਹਨਾਂ ਦੇ ਬਜ਼ੁਰਗ ਜਿਹੜੇ ਨੇ ਸਰ हाँ जी ਹਾਜੀ ਨੌਸ਼ਾ ਗੰਜ ਬਖਸ਼, ਉਹਨਾਂ ਦਾ ਪੰਜਾਬੀ ਜ਼ੁਬਾਨੋਂ हाँ, ਅਦਬ ਦੇ बड़ा ਵਾਸਤੇ बड़ा ਬੜਾ बड़ा ਉਹਨਾਂ ਦੀ ਸੇਵਾ ਹੈ ਜੀ। ਉਹ ਸੇਵਾ, ਮਤਲਬ ਇਹ ਉਹਨਾਂ ਵਾਇਜ਼ ਜਿਹੜੇ ਨੇ ਪੰਜਾਬੀ ਚ, ਔਰ ਫਿਰ ਜ਼ੁਬਾਨ ਬੜੀ ਸੋਹਣੀ ਸੋਹਣੀ ਤੇ ਮਿੱਠੀ। ਹਾਂਜੀ ਹਾਂਜੀ। ਤੇ ਫਿਰ ਜਨਾਬ ਉਸ ਵੇਲੇ ਜਦੋਂ ਕਿ ਬਿਲਕੁਲ ਹੀ ਪੰਜਾਬੀ ਆ ਲੋਕਾਂ ਦਾ ਔਲਾਰ ਹੀ ਕੋਈ ਨਹੀਂ ਸੀ, ਅਜੀ ਔਰ ਉਹਨਾਂ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਮਤਲਬ ਇਹ ਜਿਹੜੇ ਮਸਲੇ ਸਨ ਇਸਲਾਮੀ, ਇਹਨਾਂ ਨੂੰ ਬਿਆਨ ਫਰਮਾਇਆ ਪੰਜਾਬੀ ਦੇ ਵਿੱਚ। ਹਾਂਜੀ ਤੇ ਇੱਕ ਹੋਰ ਵੱਡੀ ਖੁਸ਼ੀ ਦੀ ਗੱਲ ਇਹ ਵੇ ਕਿ ਅਸੀਂ ਤੇ ਇਹਨਾਂ ਦੇ ਇਰਾਦਤਮੰਦਾਂ ਚੋਂ ਆ ਨਾ ਜੀ, ਲੇਕਿਨ ਸ਼ਾਹ ਜੀ ਨੇ ਮੂੰਹੋਂ ਮਾਸ਼ਾਅੱਲਾ ਤਸਲੀਮ ਕੀਤਾ ਕਿ ਮੈਂ ਘਰ 'ਚ ਬੱਚਿਆਂ ਨਾਲ ਉਰਦੂ ਹੀ ਬੋਲਦਾ ਸਾਂ, ਹਾਲਾਂਕਿ ਸਾਡੇ ਬਜ਼ੁਰਗਾਂ ਦਾ ਤੇ ਬੜਾ ਕੰਮ ਹੈ ਪੰਜਾਬੀ, ਸਾਰਾ ਹੀ ਕੰਮ ਪੰਜਾਬੀ ਜਾਂ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਜੀ ਆਪਣੇ ਉਹ ਆਂਦੇ ਨੇ। ਲੇਕਿਨ ਜਦੋਂ ਦਾ ਤੁਹਾਡਾ ਪ੍ਰੋਗਰਾਮ ਵੇਖਣਾ ਸ਼ੁਰੂ ਕੀਤਾ ਤੇ ਅਲਹਮਦੁਲਿਲਾ ਹੁਣ ਅਸੀਂ ਘਰ 'ਚ ਵੀ ਬੱਚਿਆਂ ਨਾਲ ਵੀ ਪੰਜਾਬੀ ਬੋਲਨੇ ਆ। ਹਾਂਜੀ ਤੇ ਮੈਂ ਸਾਰੇ ਇਸ ਗੱਲੋਂ ਬੜਾ ਹੀ ਖੁਸ਼ ਹੋਇਆ ਕਿ ਵੇਖੋ ਜੀ, ਇਹ ਤੇ ਪੰਜਾਬੀ ਦੇ ਇਹ ਸਿਰਫ ਨੌਸ਼ਾ ਗੰਜ ਬਖਸ਼ ਦੇ ਮਜ਼ਾਰ ਸ਼ਰੀਫ ਦੇ ਗੱਦੀ ਨਸ਼ੀਨ ਨਹੀਂ, ਇਹ ਤੇ ਪੰਜਾਬੀ ਦੇ ਵੀ ਵਾਰਸਾਂ ਚੋਂ ਨੇ ਨਾ ਜੀ। ਹਾਂਜੀ ਬਿਲਕੁਲ ਬਿਲਕੁਲ। ਇਹਨਾਂ ਸਾਡੇ ਦੇ ਸਾਰੇ ਸੂਫੀ ਬਾਬੇ ਜਿਹੜੇ ਨੇ ਉਹਨਾਂ ਵੇਖੋ ਜੀ ਆਪਣੀ ਜ਼ੁਬਾਨ 'ਚ ਲਿਖਿਆ। ਹੁਣ ਹਜ਼ਰਤ ਸੁਲਤਾਨ ਬਾਹੂ ਦੀਆਂ ਕੋਈ 125 ਕਿਤਾਬਾਂ ਦੱਸਦੇ ਨੇ, ਦੱਸਦੇ ਨੇ, ਲੇਕਿਨ ਉਹਨਾਂ ਵਿੱਚੋਂ ਅਮਰ ਉਹਨਾਂ ਦੇ ਬੈਤ ਹੋਏ ਨੇ। ਵਾਹ, ਇੱਕ ਪੰਜਾਬੀ, ਇਸ ਵਾਸਤੇ ਕਿ ਉਹ ਪੰਜਾਬੀ ਜ਼ਬਾਨ ਦੀ ਗੱਲ ਹੈ ਤੇ ਲੋਕਾਂ ਨੂੰ ਸਮਝ ਆਉਂਦੀ ਹੈ, ਔਰ ਉਸ ਗੱਲ ਨੂੰ ਬੰਦਾ ਧਿਆਨ ਨਾਲ ਸੁਣਦਾ ਹੈ, ਚੇਤੇ ਦੀ, ਜਿਹਦਾ ਜਿਹੜੇ ਲਫ਼ਜ਼ ਚੇਤੇ ਦੀ ਪਟਾਰੀ ਵਿੱਚ ਵੜ ਜਾਣ ਜੀ ਜੀ। ਤੇ ਜਦੋਂ ਅੰਦਰ ਪਟਾਰੀ ਪੰਜਾਬ ਦੀ ਏ ਤੇ ਉਹਦੇ ਚੇਤੇ 'ਚ ਧੱਕੇ ਨਾਲ ਲਖਨਊ ਦੀ ਜ਼ਬਾਨ ਜਾਂ ਕੋਈ ਹੋਰ ਕੋਈ ਬਰਤਾਨੀਆ ਸ਼ਰਤਾਨੀਆਂ ਦੀ ਵਾਰੋ ਤੇ ਉਹ ਨਹੀਂ। ਹਾਂਜੀ। ਔਰ ਜਨਾਬ ਜਿਹੜਾ ਆਂਦੇ ਨੇ ਵੀ ਸੁਬਹ ਦਾ ਭੁੱਲਿਆ ਵੀ ਅਖਾਣ ਹੀ ਹੈ ਜੀ ਸੁਬਹ ਦਾ ਭੁੱਲਿਆ ਸ਼ਾਮ ਨੂੰ ਘਰ ਪਿਛਾਂ ਪਰਤ ਆਵੇ। ਹਾਂਜੀ, ਤੇ ਉਹਨੂੰ ਭੁੱਲਿਆ ਨਹੀਂ ਆਖੀਦਾ। ਅਸੀਂ ਸਭ ਤੋਂ ਪਹਿਲੇ ਤਾਂ ਜਨਾਬ ਸ਼ਾਹ ਜੀ ਨੂੰ ਬੜਾ ਬੜਾ ਵੈਲਕਮ ਕਰਨੇ ਆ। ਜੀ ਜੀ, ਖੈਰ ਉਹਨਾਂ ਨੂੰ ਜੀ ਆਇਆਂ ਨੂੰ ਆਖਨੇ ਆ ਵੀ ਪਿਛਾਂ ਆਪਣੇ ਘਰ ਪਰਤ ਕੇ ਆਏ ਨੇ ਪੰਜਾਬੀ ਵੱਲ। ਜੀ ਆਇਆਂ। ਬਾਜਵਾ ਸਾਹਿਬ, ਤੁਸੀਂ ਜਿਹੜੀ ਮਿਰਜ਼ਾ ਸਾਹਿਬਾ ਲਿਖੀ ਸੀ ਹਾਂਜੀ ਰਾਠ ਬਾਣੀ, ਹਾਂਜੀ ਹਾਂਜੀ, ਉਹਦੇ ਵਿੱਚ ਵੀ ਤੇ ਤੁਸੀਂ ਥੋੜਾ ਜਿਹਾ ਕੀਤਾ ਸੀ, ਮਦਾ ਕੀਤੀ ਸੀ, ਇਹਨਾਂ ਦਾ ਜਸ ਲਿਖਿਆ ਸੀ। ਮੈਂ ਦੱਸਿਆ ਜੀ ਉਹਦੇ ਨੌਸ਼ਾ ਗੰਜ ਬਖਸ਼ ਸਾਹਿਬ ਜਿਹੜੇ ਦਰਿਆ ਇਸ ਕਿਸੇ ਨਾਲ ਜੁੜੇ ਸਨ, ਰਾਵੀ ਤੇ ਚਨਾਹ ਜੀ, ਉਹਨਾਂ ਦਾ ਵੀ ਜ਼ਿਕਰ ਕੀਤਾ ਮੈਂ। ਫਿਰ ਜਿਹੜੀਆਂ ਹਸਤੀਆਂ ਦਾ ਇਸ ਕਿਸੇ ਨਾਲ ਤਲਕ ਸੀ ਜੀ ਜੀ, ਉਹਨਾਂ ਦਾ ਵੀ ਜ਼ਿਕਰ ਕੀਤਾ। ਤੇ ਉਸ ਸਿਲਸਿਲੇ ਚੂੰਕਿ हज़रत नौशा गंज बख्श का भी ज़ार है तलक सी, ते वो मैं लिखा कि नौशा गंज वलायत है फ़कर संधी। वाह।
ਨੋਸ਼ਾ ਗੰਜ ਵਲੈਤ ਹੈ ਫਕਰ ਸੰਧੀ, ਗੋਂਦਲ ਪਾਰ ਦੇ ਭਾਗ ਜਗਾਮਦਾ ਏ। ਵਾਹ ਵਾਹ ਤੇ ਪੂਰਾ ਮਰਦ ਹੈ ਸੁਖਣ ਕਲਾਮੀਆਂ ਦਾ, ਮੰਨਣ ਵਾਲਿਆਂ ਪਾਰ ਲਗਾਮਦਾ ਏ। ਵਾਹ ਅੰਦਰ ਫਿਕਰ ਧਿਆਨ ਦੇ ਝਾਤ ਭਾਵੇ, ਸੋਨਾ ਮਿੱਟੀਓਂ ਪਕੜ ਬਣਾਵਦਾ ਏ। ਵਾਹ ਵਾਹ ਤੇ ਉੱਚੇ ਭਾਗ ਨੇ ਫਾਲੀਏ ਵਾਸੀਆਂ ਦੇ, ਜਿੱਥੇ ਫਕਰ ਦਾ ਦੀਪ ਜਲਾਮਦਾ ਏ। ਵਾਹ। ਤੇ ਕਾਨੀ ਫੇਰਦਾ ਬੁਰੇ ਨਸੀਬ ਉੱਤੇ, ਮੇਖਾਂ ਲੇਖ ਦੇ ਵਿੱਚ ਲਗਾਮਦਾ ਏ। ਵਾਹ, ਵਾਹ। ਤੇ ਸਦਾ ਸੱਚੀਆਂ ਆ ਕੇ ਸਾਨ ਸਾਈਆਂ, ਪੌੜੀ ਸੁਰਤ ਦੀ ਫਕਰ ਚੜਾਮ। ਵਾਹ ਜੀ ਕੀ ਬਾਤ ਹੈ, ਚੱਸ ਆ ਗਈ ਹੈ ਹਾਂਜੀ ਹਾਂਜੀ ਜਸ ਸੁਣ ਕੇ ਸਰਕਾਰ ਦਾ ਜਿਹੜਾ ਤੁਸੀਂ ਲਿਖਿਆ। ਜੀ 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 ਤੇ ਹੁਣ ਜਨਾਬ ਜਿਹੜੇ ਸਾਡੇ ਸਾਹਿਬਜ਼ਾਦਾ ਸਾਹਿਬ ਨੇ, ਜੀ ਜੀ ਸੈਯਦ ਅਕਮਲ ਹੁਸੈਨ ਸ਼ਾਹ ਨੌਸ਼ਾਹੀ, ਜੀ ਜੀ ਜਿਹੜੇ ਕਿ ਹੁਣ ਉੱਥੇ ਗੱਦੀ ਨਸ਼ੀਨ ਵੀ ਨੇ, ਜੀ ਜੀ ਸਾਹਿਬਜ਼ਾਦਗਾਨ ਦੇ ਵਿੱਚੋਂ ਨੇ, ਜੀ 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 ਉਹਨਾਂ ਸਰ ਇੱਕ ਅਖਾਨ ਭਿਜਵਾਇਆ ਹੈ। ਜੀ, ਉਹ ਜੀ, ਇਸ ਤਰ੍ਹਾਂ ਹੂੰ ਭਈ ਮਰਦ ਬਾਤੇ ਹੂੰ ਤੇ ਘੋੜਾ ਸਾਤੇ ਹੂੰ ਤੇ ਕੁੱਤਾ ਰਾਤੇ। ਹੂੰ ਇਹਦਾ ਜਨਾਬ ਜ਼ਰਾ ਵੇਰਵਾ ਕਰੋ। ਹਾਂਜੀ, ਇਸ ਅਖਾਣ ਵਿੱਚ ਜਿਹੜਾ ਨਾ ਦੱਸਿਆ ਗਿਆ ਹੈ ਕਿ ਬੰਦਾ ਜਿਹੜਾ ਨਾ ਉਹ ਗੱਲ ਨਾਲ ਹੈ, ਹਾਂ ਜਿਹੜਾ ਬੰਦਾ ਨਗੱਲਾ ਹੈ ਜਾਂ ਦੁਗੱਲਾ ਹੈ, ਵਾਹ ਉਹ ਕੋਈ ਬੰਦਾ ਨਹੀਂ ਹੁੰਦਾ। ਵਾਹ ਦੁਗੱਲੇ ਨੂੰ ਹੀ ਪੰਜਾਬੀ ਉਰਦੂ ਚ ਮੁਨਾਫਿਕ ਕਹਿੰਦੇ ਨੇ। ਹਾਂ ਹਾਂਜੀ, ਦੋਗਲਾ ਵੀ ਉਹਨੂੰ ਆਖਦੇ ਨੇ, ਦੁਗੱਲਾ ਵੀ। ਤੇ ਬੰਦਾ ਜਿਹੜਾ ਗੱਲ ਨਾਲ ਹੈ, ਗੱਲ ਕਰੇ ਉਹਦੇ ਤੋਂ ਬਾਅਦ ਧੌਣ ਲਵਾ ਛੜੇ। ਵਾਹ ਹਾਂਜੀ, ਲੇਕਿਨ ਆਪਣੀ ਗੱਲ ਤੋਂ ਪਿੱਛੇ ਨਾ ਹਟੇ। ਵਾਹ ਵਾਹ ਇਹ ਧਰਤੀ ਉਹ ਹੀ ਲੋਕ ਰਾਠ ਸਦਾਉਂਦੇ ਸਨ ਜਿਹੜੇ ਆਪਣੀ ਗੱਲ ਦੇ ਉੱਤੇ ਪਹਿਰਾ ਦਿੰਦੇ ਸਨ। ਹਾਂਜੀ, ਔਰ ਇਹ ਵਾਹ। ਧਰਤੀ ਰਾਠਾਂ ਤੇ ਵਰਿਆਮਾਂ ਦੀ ਧਰਤੀ ਸੀ। ਜੀ ਹਾਂਜੀ, ਔਰ ਸ਼ੋਧੇ ਤੇ ਕਮੀਨਿਆਂ ਦੇ ਤੇ ਬਾਅਦ ਚ ਇਹਦੇ ਤੇ ਕਬਜ਼ਾ ਕਰ ਲਿਆ ਲੋਕਾਂ ਨੇ। ਹਾਂ ਤੋ ਇਹ ਮੇਰੀ ਨਜ਼ਮ ਹੀ ਹੈ ਕਿ ਨਿਉਣਾ ਔਖਾ ਰਾਠਾਂ ਤਾਈਂ, ਜਿਉਂ ਨੱਠਣਾ ਵਰਿਆਮਾਂ, ਵਾਹ ਤੇ ਜਿਹੜੀ ਕੌਮ ਵਿੱਚ ਇਹ ਨਹੀਂ ਜੰਮਦੇ ਰਹਿੰਦੀ ਵਾਂ ਗੁਲਾਮਾਂ। ਵਾਹ ਤੋ ਮਰਦ ਜਿਹੜਾ ਹੈ, ਉਹ ਮਤਲਬ ਇਹ ਕਿ ਆਪਣੀ ਜਿਹੜੀ ਗੱਲ ਕਰਦਾ ਹੈ, ਸੋਚ ਕੇ ਗੱਲ ਮੂੰਹੋਂ ਕੱਢਦਾ ਹੈ, ਲੇਕਿਨ ਜਿਹੜੀ ਗੱਲ ਕੱਢਦਾ ਹੈ ਉਹ ਫਿਰ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਲੋਹੇ ਤੇ ਲੀਕ, ਜਿਹਨੂੰ ਪੰਜਾਬੀ ਚਾਹੁੰਦੇ ਨੇ, ਉਨੀ ਉਦੋਂ ਪਿਛਾ ਨਹੀਂ ਹਟਦਾ। ਵਾਹ ਦੂਜਾ ਇਹ ਵੇ ਕਿ ਘੋੜਾ ਜਿਹੜਾ ਹੈ, ਪੰਜਾਬ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਘੋੜਾ ਜਿਹੜਾ ਸੀ, ਤੁਸੀਂ ਸਮਝ ਲਓ ਉਸ ਵੇਲੇ ਦੀ ਸ਼ਿਵਰਲਾਈਟ ਗੱਡੀ ਸੀ। ਆਹ ਔਰ ਇਹਦੇ ਤੋਂ ਬਗੈਰ ਜਿਹੜਾ ਹੈਗਾ ਆਵਾਜਾਈ ਦਾ ਸਿਲਸਿਲਾ ਰਾਸ਼ਾ ਕੋਨੀ ਸਨ, ਤੇ ਉਂਝ ਵੀ ਸਵਾਰੀ ਵਾਸਤੇ ਲੋਕਾਂ ਨੇ ਰੱਖੇ ਹੁੰਦੇ ਸਨ ਘੋੜੇ। ਜੀ ਜੀ ਔਰ ਘੋੜਾ ਜਦੋਂ ਤੁਸੀਂ ਨਵਾਂ ਲਿਆਉਂਦੇ ਹੋ ਨਾ, ਤੇ ਉਹਦਾ ਤੁਸੀਂ ਜਿੰਨਾ ਜਿਸ ਤਰ੍ਹਾਂ ਦੇ ਨੇ ਪੰਜਾਬੀ 'ਚ ਵਾਹ ਪਿਆ ਜਾਣੀਆਂ ਜਾਂ ਰਾਹ ਪਿਆ ਜਾਣੀਆਂ, ਹੁਣ ਉਹ ਬੇਜ਼ਬਾਨ ਨੇ, ਉਹਦੇ ਕੋਲੋਂ ਉਹਦੇ ਗੁਣ ਤੇ ਤੁਸੀਂ ਪੁੱਛ ਨਹੀਂ ਸਕਦੇ। ਹਾਂਜੀ, ਉਹ ਫਿਰ ਉਹਨੂੰ 7 ਦਿਨ ਕੋਲ ਰੱਖ ਕੇ ਤੇ ਤੁਹਾਨੂੰ ਪਤਾ ਲੱਗਦਾ ਹੈ ਵੀ ਇਹ ਮਤਲਬ ਇਹਦਾ ਟੋਰਾ ਕਿਵੇਂ ਦਾ ਹੈ। ਹਾਂਜੀ, ਇਹ ਕੋਈ ਮਤਲਬ ਇਹ ਮੰਦੀ ਹਰਕਤ ਤੇ ਨਹੀਂ ਕਰਦਾ, ਸਵਾਰ ਨੂੰ ਸੁੱਟ ਤੇ ਨਹੀਂ ਦਿੰਦਾ। ਹਾਂਜੀ, ਫਿਰ ਸਿਹਤਮੰਦ ਤੇ ਹੈ, ਖੁਰਾਕ ਸ਼ਰਾਕ ਠੀਕ ਖਾਂਦਾ ਹੈ। ਹਾਂਜੀ, ਕਿਉਂਕਿ ਘੋੜੇ ਨੇ ਖਾਣਾ ਬੜਾ ਹੁੰਦਾ ਹੈ। ਜੀ ਜੀ ਤੋ ਇਹ ਸਾਰੀਆਂ ਹੋਰ ਉਹਦੇ ਸੁੰਮ ਸ਼ੁੰਮ ਉਹ ਸਾਰੀਆਂ ਚੀਜ਼ਾਂ, ਉਹਦਾ ਪੂਰਾ ਚੱਜ ਚਾਲਾ ਉਹਦੇ ਚੱਜ ਚਾਲੇ ਦਾ ਪਤਾ ਲੱਗਦਾ ਕੋਈ 7 ਦਿਨ ਉਹਨੂੰ ਰੱਖਿਆ। ਰੱਖੀਏ। ਤੇ ਵਾਹ ਕੁੱਤਾ ਜਿਹੜਾ ਹੈ ਨਾ ਜੀ, ਉਹ ਰਾਤ ਦੀ ਡਿਊਟੀ ਵਾਸਤੇ ਹੁੰਦਾ ਹੈ। ਹਾਂ ਹਾਂਜੀ, ਤੇ ਉਹ ਤੁਹਾਨੂੰ ਜ਼ਾਹਰੀ ਤੌਰ ਤੇ ਸੁੱਤਾ ਵੀ, ਦਿਨੇ ਤੁਸੀਂ ਵੇਖੋ ਨਾ ਐਵੇਂ ਸੁੱਤਾ ਹੀ ਜਾਪੇਗਾ, ਰਾਤ ਨੂੰ ਉਹ ਜਾਗ ਕੇ ਡਿਊਟੀ ਕਰਦੇ ਨੇ। ਜਿਵੇਂ ਇਹ ਵੀ ਅਖਾਣ ਹੈ ਕਿ ਕਾਂ ਘਰਾੜ ਤੇ ਕੁੱਤੇ ਦਾ ਵਸਾ, ਨਾ ਖਾਈਏ ਸੁੱਤੇ ਦਾ। ਹਾਂ ਹਾਂਜੀ, ਕੁੱਤਾ ਜਿਹੜਾ ਨਾ ਉਹ ਰਾਤ ਨੂੰ ਜਾਗ ਕੇ ਰਾਖੀ ਕਰਦਾ ਹੈ ਮਾਲਕ ਦੀ। ਹਾਂਜੀ, ਹਜ਼ਰਤ ਬਾਇਜ਼ੀਦ ਬਸਤਾਮੀ ਰਹਿਮਤੁल्लाह ਅਲੈਹ ਦਾ ਕੌਲ ਹੈ, ਬੰਦਿਆ ਜੇ ਤੂੰ ਬੰਦਾ ਨਹੀਂ ਬਣ ਸਕਦਾ ਤੇ ਕੁੱਤਾ ਹੀ ਬਣ ਜਾ। ਕੁੱਤੇ 'ਚ 7 ਉਹ ਖੂਬੀਆਂ ਨੇ ਜਿਹੜੀਆਂ ਘੱਟ ਮਰਦਾਂ 'ਚ ਹੁੰਦੀਆਂ ਨੇ। ਵਾਹ ਲਓ ਜੀ ਪਿਆਰਿਓ, ਜਿਹੜਾ ਸਾਡੇ ਸਾਹਿਬਜ਼ਾਦਾ ਸਾਹਿਬ ਨੇ ਅਖਾਨ ਭਿਜਵਾਇਆ ਸੀ, ਉਹਦੀ ਬੜੀ ਸੋਹਣੀ ਵੰਡ ਕੀਤੀ ਸਾਡੇ ਬਾਬਾ ਜੀ ਨੇ, ਬਾਜਵਾ ਸਾਹਿਬ ਨੇ। ਇਹਦੇ 'ਚ ਤਿੰਨਾਂ ਦੀਆਂ ਸਿਫਾਤ ਬਿਆਨ ਕੀਤੀਆਂ ਗਈਆਂ ਹੋਈਆਂ ਨੇ, ਮਰਦਾਂ ਦੀਆਂ, ਘੋੜਿਆਂ ਦੀਆਂ ਤੇ ਕੁੱਤਿਆਂ ਦੀਆਂ। ਯਾਨੀ ਮਰਦ ਗੱਲ ਬਾਤ ਕਰੇ, ਮੂੰਹੋਂ ਗੱਲ ਕੱਢੇ ਤੇ ਉਹਦੇ ਤੇ ਪਹਿਰਾ ਦੇਵੇ। ਇੱਕ ਤੇ ਉਹ ਮਰਦ ਅਖਵਾਨ ਦੇ ਕਾਬਲ ਹੈ, ਔਰ ਦੂਸਰਾ ਮਰਦ ਦਾ ਪਤਾ ਵੀ ਤੇ ਉਦੋਂ ਹੀ ਲੱਗਦਾ ਨਾ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ, ਕੈਸੀ ਗੁਫ਼ਤਗੂ ਕਰਦਾ ਹੈ, ਕਿਸ ਤਰ੍ਹਾਂ ਦਾ ਬੋਲਦਾ ਹੈ। ਤੇ ਮਰਦ ਬਾਤੇ, ਮਰਦ ਆਪਣੀ ਗੁਫ਼ਤਗੂ ਤੋਂ, ਆਪਣੀ ਗੱਲ ਤੋਂ ਔਰ ਆਪਣੀ ਗੱਲ ਦੇ ਉੱਤੇ ਪਹਿਰੇਦਾਰੀ ਤੋਂ ਪਛਾਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਘੋੜਿਆਂ ਦੀਆਂ ਸਿਫਤਾਂ ਦਸੀਆਂ ਗਈਆਂ ਨੇ ਵੀ ਘੋੜਾ ਸਾਤੇ, 7 ਦਿਨ ਘੋੜਾ ਘਰ ਰੱਖੀਏ, ਫਿਰ ਸਾਨੂੰ ਉਹਦੀਆਂ ਖਸਲਤਾਂ ਦਾ, ਉਹਦੇ ਚੱਜ ਚਾਲੇ ਦਾ ਪਤਾ ਲੱਗਦਾ। ਘੋੜਾ ਮਸਲਨ ਅਸਾਂ ਘਰ ਰੱਖਿਆ, ਸ਼ਾਮ ਦੇ ਟਾਈਮ, ਰਾਤ ਦੇ ਟਾਈਮ ਉਹਨੂੰ ਜੋਇਆ,
ਉਹਨੂੰ ਬਾਹਰ ਫਿਰਤ ਦਿੱਤੀ ਏ, ਪਤਾ ਲੱਗ ਜਾਏਗਾ ਵੀ ਇਹਨੂੰ ਅੰਧਰਾਤਾ ਤੇ ਨਹੀਂ, ਰਾਤ ਨੂੰ ਵੀ ਇਹਨੂੰ ਦਿਸਦਾ ਕਿ ਨਹੀਂ ਦਿਸਦਾ। ਉਹਨੂੰ ਟੋਰੀਏ ਤੇ ਉਹਦੇ ਟੋਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕੋਈ ਨਿਓਰ ਤੇ ਨਹੀਂ ਮਾਰਦਾ, ਇਹਦੇ ਗਿੱਟੇ ਤੇ ਨਹੀਂ ਰਗੜਦੇ ਆਪਸ ਦੇ ਵਿੱਚ। ਜਿਨ੍ਹਾਂ ਘੋੜਿਆਂ ਦੇ ਗਿੱਟੇ ਰਗੜ ਕਤਨ ਆਪਸ ਦੇ ਵਿੱਚ, ਖੁਰ ਥੱਲੇ ਲੋਹੇ ਦੇ ਲੱਗੇ ਹੁੰਦੇ ਨੇ, ਉਹਨਾਂ ਦੇ ਗਿੱਟੇ ਛਿੱਲ ਕੱਤਦੇ ਨੇ ਤੇ ਫਿਰ ਉਹਨੂੰ ਠੇਡਾ ਵੀ ਲੱਗ ਜਾਂਦਾ ਦੌੜਦਿਆਂ ਹੋਇਆਂ। ਇਸੇ ਤਰ੍ਹਾਂ ਉਹਦੀਆਂ ਦੀਗਰ ਜਿੰਨੀਆਂ ਖਸਲਤਾਂ ਨੇ, 7 ਦਿਨ ਘੋੜੇ ਨੂੰ ਲਿਆ ਕੇ ਘਰ ਰੱਖੀਏ ਤੇ ਫਿਰ ਉਹਨਾਂ ਦੀ ਸ਼ਨਾਖਤ ਹੁੰਦੀ ਹੈ। ਤੇ ਕੁੱਤਾ ਰਾਤੇ, ਯਾਨੀ ਕੁੱਤਾ ਰਾਤ ਨੂੰ ਪਹਿਰੇਦਾਰੀ ਕਰੇ, ਰਖਵਾਲੀ ਕਰੇ, ਨਿਗਰਾਨੀ ਕਰੇ ਆਪਣੇ ਮਾਲਕ ਦੇ ਮਾਲ ਦੀ, ਤੇ ਫਿਰ ਉਹ ਕੁੱਤਾ ਚੰਗੀਆਂ ਸਿਫਤਾਂ ਵਾਲਾ ਮੰਨਿਆ ਜਾਏਗਾ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਦੋਸਤ, ਸਾਡੇ ਮਿੱਤਰ, ਸਾਡੇ ਦਰਸ਼ਕ ਨੇ, ਜੀ ਜੀ ਜੀ, ਕਾਜ਼ੀ ਨਵੀਦ ਸਰਵਰ, ਜੀ ਜੀ ਜੀ, ਮੰਡੀ ਬਹਾਉਦੀਨ ਦੇ ਨੇ ਪਿੱਛੋਂ, ਲੇਕਿਨ ਕੈਲੀਫੋਰਨੀਆ 'ਚ ਰਹਿੰਦੇ ਨੇ ਜੀ, ਅਮਰੀਕਾ 'ਚ। ਜੀ ਜੀ ਜੀ, ਉਹਨਾਂ ਸਵਾਲ ਭੇਜਿਆ, ਉਹਨਾਂ ਆਖਿਆ ਕਿ ਰੋਈ ਜਿਹੜਾ ਨਾ ਜੀ ਲਫ਼ਜ਼, ਹਾਂਜੀ, ਇਹਦਾ ਮਤਲਬ ਦੱਸੋ। ਹਾਂਜੀ, ਰੋਈ ਜਿਹੜੀ ਹੈ ਨਾ, ਇਹ ਜ਼ਮੀਨ ਦੀਆਂ ਕਿਸਮਾਂ ਵੀ ਨੇ। ਮਸਲਨ ਰੋਈ ਹੈ, ਮੈਰਾ ਹੈ, ਕਲਰਾਠੀ ਹੈ। ਜੀ ਜੀ ਸਾਡੇ ਪਿੰਡ ਦੀ ਜ਼ਮੀਨ ਰੋਈ ਹੈ। ਜੀ ਜੀ ਰੋਈ ਕਿਹੜੀ ਜ਼ਮੀਨ ਹੁੰਦੀ ਹੈ? ਜਿਹੜੀ ਮਤਲਬ ਇਹ ਕਿ ਚੀਕਨੀ ਮਿੱਟੀ ਵਾਲੀ ਹੁੰਦੀ ਹੈ, ਜੀ, ਜਿਹਦੇ ਤੇ ਮੀਂਹ ਪਿਆ ਹੋਏ ਤੇ ਜੁੱਤੀ ਪੈਰਾਂ ਤੋਂ ਲੈ ਜਾਂਦੀ ਹੈ। ਹਾਂ, ਅੱਛਾ, ਔਰ ਇਹਦੇ ਵਿੱਚ ਤਰੇੜਾਂ ਪਾੜ ਜਾਂਦੀਆਂ ਨੇ ਜਦੋਂ ਇਹ ਮਤਲਬ ਇਹ ਸੁੱਕਦੀ ਹੈ ਨਾ, ਮਤਲਬ ਮੁੰਜੀ ਤੋਂ ਬਾਅਦ। ਹੁਣ ਮੁੰਜੀ ਵੱਢਣੀ ਹੈ ਅਸਾਂ ਤੇ ਉਹਦੇ ਤੋਂ ਬਾਅਦ ਇਹਨੇ ਵੱਤਰ ਆਉਣਾ ਤੇ ਪਹਿਲਾਂ ਐਡੀ ਐਡੀ ਤਰੇੜ ਪੱਟਣੀ ਹੈ। ਇਹ ਰੋਈ ਪੈਲੀ ਜਿਹੜੀ ਹੈ ਨਾ, ਇਹ ਜ਼ਿਆਦਾ ਵੱਤਰ ਨਹੀਂ ਗਵਾਉਂਦੀ ਜੀ। ਮੈਰਾ ਜਿਹੜੀ ਉਹ ਭੜਕਣੀ ਜ਼ਮੀਨ ਹੁੰਦੀ ਹੈ, ਮੈਰਾ ਉਹਨੂੰ ਆਂਦੇ ਨੇ, ਜਿਹੜੀ ਰੇਤਲੀ ਹੁੰਦੀ ਹੈ। ਇਹਦੇ ਵਿੱਚ ਅਗਰ ਪਾਣੀ ਤੁਹਾਨੂੰ ਨਹੀਂ ਵੀ ਮਿਲਦਾ ਨਾ, ਤੇ ਇਹ ਜਿਹੜੀ ਜ਼ਮੀਨ ਦੇ ਅੰਦਰੋਂ ਸੇਜਲ ਨੂੰ ਆਪਣੇ ਵਿੱਚ ਸੰਭਾਲ ਕੇ ਰੱਖਦੀ ਏ, ਪਾਣੀ ਦੀ ਸੇਜਲ ਨੂੰ, ਔਰ ਹਾਈ ਮਾਈ ਫਸਲ ਨੂੰ ਸੁੱਕਣ ਨਹੀਂ ਦਿੰਦੀ। ਜਦੋਂ ਕਿ ਇਹਦੇ ਮੁਕਾਬਲੇ ਤੇ ਮੈਰਾ ਜਿਹੜੀ ਇਹ ਭੜਕਣੀ ਜ਼ਮੀਨ ਹੁੰਦੀ, ਉਹ ਕਲਰਾਠੀ ਭਾਅ ਮਾਰਦੀ, ਉਹਦਾ ਦੂਜਾ ਤੀਲਾ ਨਹੀਂ ਹੁੰਦਾ। ਇੱਕ ਤੇ ਇਹ ਹੈ ਰੋਈ। ਦੂਜਾ ਇਹ ਵੇ ਕਿ ਰੋਹ ਵਾਲੀ ਜ਼ਮੀਨ, ਜਿੱਥੇ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਜੰਗਲ ਬਾਰ ਨੂੰ ਵੀ ਰੋਈ ਕਿਹਾ ਗਿਆ। ਫਿਰ ਉਹ ਗੈਰ ਆਬਾਦ ਇਲਾਕਾ, ਜਿਵੇਂ ਖਾਜਾ ਫਰੀਦ ਨੇ ਕਿਹਾ ਇਹਦੇ ਚੋਲਸਤਾਨ ਦੇ ਇਲਾਕੇ ਦੇ ਬਾਰੇ 'ਚ, ਕਿ ਵਿੱਚ ਰੋਹੀ ਦੇ ਰਾਂਦੀਆਂ ਨਾਜ਼ੋ ਨਾਜ਼ੁਕ ਜੱਟੀਆਂ, ਡੀਹੀਂ ਕਰਨ ਸ਼ਿਕਾਰ, ਦਿਲਾਂ ਦੇ ਰਾਤ ਬਲੋੜਨ ਮਟੀਆਂ ਜੀ। ਤੋ ਉਹ ਜਿਹੜਾ ਇਲਾਕਾ ਨਾ ਰੋਹੀ ਦਾ, ਚੋਲਸਤਾਨ ਦਾ ਜੀ, ਇਹ ਚੋਲਸਤਾਨ ਦਾ ਇਲਾਕਾ ਜਿਹੜਾ ਅਸਲ 'ਚ ਇਹਦਾ ਨਾਂ ਸੀ ਚੌਲਸਤਾਨ ਜੀ। ਚੌਲਸਤਾਨ ਇਹ ਚੌਲ ਹੁੰਦੇ ਸਨ ਇੱਥੇ ਬਹੁਤ ਜ਼ਿਆਦਾ। ਅੱਛਾ। ਔਰ ਜਦੋਂ ਦਰਿਆ ਸਰਸਵਤੀ ਹਜ਼ਰਤ ਹੂਦ ਅਲੈਹਿਸਲਾਮ ਦੇ ਜ਼ਮਾਨੇ ਤੋਂ ਪਹਿਲਾਂ ਇੱਥੇ ਭਰਵਾਂ ਵਗਦਾ ਸੀ, ਔਰ ਇਹ ਵੱਸੋਂ ਜਿਹੜੀ ਇਹ ਘੁੱਗ ਵੱਸਦਾ ਇਲਾਕਾ ਸੀ। ਅੱਜ ਵੀ ਉਸ ਇਲਾਕੇ 'ਚ ਜਾਈਏ ਤੇ ਕਿਤੇ ਕਿਤੇ ਜਿਹੜਾ ਨਾ ਪੱਧਰ ਥਾਵਾਂ ਦੇ ਉੱਤੇ, ਟਿੱਬੀਆਂ ਦੇ ਉੱਤੇ ਬਹੁਤ ਜ਼ਿਆਦਾ ਠੀਕਰੀਆਂ ਮਿਲਦੀਆਂ ਨੇ ਸਾਨੂੰ। ਇਸ ਗੱਲ ਦੀ ਅਲਾਮਤ ਹੈ ਕਿ ਇੱਥੇ ਮਤਲਬ ਇਹ ਕਿ ਵੱਸੋਂ ਹੁੰਦੀ ਸੀ। ਜਦੋਂ ਇਹ ਜਿਹੜਾ ਨਾ ਹਜ਼ਰਤ ਹੂਦ ਅਲੈਹਿਸਲਾਮ ਦੇ ਜ਼ਮਾਨੇ 4 ਦਿਨ ਦਾ ਤੇ ਵਗਿਆ ਤੂਫਾਨ, 4 ਦਿਨ ਦਾ ਜਿਹੜਾ ਪਹਿਲਾਂ ਗਰਮ ਵਗਿਆ, ਔਰ ਉਹ ਇੰਨਾ ਕੁ ਗਰਮ ਸੀ ਕਿ ਉਹਨੇ ਸਾੜ ਦਿੱਤੀ ਹਰ ਸ਼ੈ, ਬਹੁਤ ਮਖਲੂਕ ਮਰ ਗਈ। ਉਹਦੇ ਤੋਂ ਬਾਅਦ 4 ਦਿਨ ਠੰਡਾ ਵਗਿਆ, ਉਹਦੇ ਨਾਲ ਇਹ ਦਰਿਆ ਜਿਹੜਾ ਸਰਸਵਤੀ, ਜਿਹਨੂੰ ਸਰਸਵਤੀ ਵੀ ਆਂਦੇ ਸਨ, ਹਾਕੜਾ ਵੀ ਆਂਦੇ ਸਨ, ਘੱਗਰ ਵੀ ਆਂਦੇ ਸਨ, ਇਹ ਬੰਦ ਹੋ ਗਿਆ। ਇੱਕ ਪੁਰਾਣਾ ਅਖਾਣ ਵੀ ਮੈਂ ਲਿਖਿਆ, ਆਖਣ ਲੋਕ ਸਿਆਣੇ ਦੇ ਵਿੱਚ, ਕਿ ਹਾਕੜਾ ਭਰ ਵੈਸੀ ਨੀਰ, ਨਾ ਜੰਮਿਆ ਨਾ ਜੰਮਣਾ ਸੋਢਾ ਰਾਹ ਅਮੀਰ। ਉਸ ਇਲਾਕੇ ਦੇ ਵਿੱਚ ਇੱਕ ਸੋਢਾ ਰਾਹ, ਸੋਢਾ ਜੱਟਾਂ ਦੀ ਗੋਤ ਹੈ, ਇੱਕ ਸੋਢਾ ਰਾਹ ਅਮੀਰ ਹੋਇਆ, ਬਹੁਤ ਨਾਮੀ ਗ੍ਰਾਮੀ ਤੇ ਵਸਫਾਂ ਵਾਲਾ ਉਹ ਰਾਜਾ ਸੀ ਆਪਣੇ ਵਕਤ ਦਾ ਜੀ। ਤੇ ਉਹਦੀ ਯਾਦ ਵਿੱਚ ਇਹ ਅਖਾਣ ਜਿਹੜਾ ਬਣਿਆ। ਤੇ ਓਵਰਆਲ ਜਿਹੜਾ ਰੋਹੀ ਦਾ ਇਲਾਕਾ ਨਾ ਜੀ, ਰੋਹੀ ਉਹੀ ਹੈ ਜਿਹੜੀ ਗੈਰ ਆਬਾਦ ਪਈ ਹੋਈ ਬਹੁਤ ਜ਼ਿਆਦਾ ਇਲਾਕਾ, ਜਿੱਥੇ ਛੋਟੀ ਛੋਟੀ ਬੂਟੀਆਂ, ਯਜਮਾਨ ਤੋਂ ਪਰਾਂ ਨੂੰ ਚਲੇ ਜਾਓ ਅੱਗੇ ਹਿੰਦੁਸਤਾਨ ਤੱਕ, ਅੱਗੇ ਬੀਕਾਨੇਰ, ਹਾਂਜੀ, ਤੇ ਪਰਾਂ ਨੂੰ ਅੱਗੇ ਚਲੀ ਜਾਂਦੀ ਹੈ ਇੱਧਰ ਨੂੰ ਪਰਾਂ ਖੈਰਪੁਰ, ਜਿਹੜਾ ਨਹੀਂ ਆਪਣਾ ਮੀਰਪੁਰ ਖਾਸ ਤੋਂ ਚੜ੍ਹਦੇ ਜਾ ਕੇ ਉਹ ਅਮਰਕੋਟ, ਜਿਹੜਾ ਉਹਦਾ ਨਾਂ ਉਮਰਕੋਟ ਨਹੀਂ ਅਮਰਕੋਟ ਹੈ। ਅੱਛਾ, ਅਮਰ ਸੋਢੇ ਦੇ ਨਾਂ ਤੇ ਆ ਉਹ। ਇਹ ਸਾਰਾ ਜਿਹੜਾ ਨਾ ਜੀ ਇਹ ਰੋਈ ਦਾ ਇਲਾਕਾ ਸੀ, ਔਰ ਜਿਹੜਾ ਅੱਗੇ ਹੌਲੀ ਹੌਲੀ ਆਬਾਦ ਹੁੰਦਾ ਰਿਹਾ। ਔਰ ਉਸ ਵੇਲੇ ਮਤਲਬ ਇਹ ਜਦੋਂ ਇਹ ਸਰਸਵਤੀ ਵਗਦਾ ਸੀ, ਉਸ ਵੇਲੇ ਇਲਾਕਾ ਘੁੱਗ ਵੱਸਦਾ ਸੀ ਜੀ। ਭੈਣ ਜੀ, ਕਈ ਲੋਕ ਤੇ ਵੀ ਆਉਂਦੇ ਨੇ, ਜਦੋਂ ਮੁਹੰਮਦ ਕਾਸਮ ਨੇ ਇੱਥੇ ਹਮਲਾ ਕੀਤਾ, ਮੁਹੰਮਦ ਮਿਹਦ ਕਾਸਮ ਨਹੀਂ ਸੀ, ਮੁਹੰਮਦ ਕਾਸਮ ਉਹਦਾ ਨਾਂ ਸੀ। ਅੱਛਾ,
ਔਰ ਉਸ ਵੇਲੇ ਵੀ ਇੱਥੇ ਕਾਫੀ ਆਬਾਦੀ ਸੀ ਔਰ ਖਾਜਾ ਫਰੀਦ ਨੂੰ ਉਸ ਇਲਾਕੇ ਦੇ ਨਾਲ ਬੜਾ ਪਿਆਰ ਸੀ ਜੀ ਜੀ ਔਰ ਉਸ ਇਲਾਕੇ ਦੀਆਂ ਚੀਜ਼ਾਂ ਨਾਲ ਵੀ ਬੜਾ ਇੱਕ ਚੀਜ਼ ਨਾਲ ਵੀ ਬੜਾ ਪਿਆਰ ਸੀ ਹਾਂ। ਔਰ ਉਹਦੀ ਜਿਹੜੀ ਉਹ ਚੀਜ਼ ਦੇ ਨਾਮ ਮਿਲਣ ਦਾ ਜਿਹੜਾ ਸੀ ਸਾਰਾ ਕੁਰਲਾਪ ਇੱਕ ਸ਼ਾਇਰੀ ਦੀ ਸ਼ਕਲ ਬਣ ਕੇ ਵਾਹ ਹਾਂਜੀ ਉਹ ਆ ਗਿਆ ਹਾਂਜੀ ਪੀਲੂ ਪੱਕੀਆਂ ਨੀ ਆ ਚੁਨੂਰ ਵਾਲੀਆ ਹਾਂ। ਇਹਦਾ ਵੀ ਰੋਈ ਨਾ ਤਲਕ ਹੈ ਹਾਂ ਜੀ। ਲਓ ਜੀ ਸਾਹਿਬੋ, ਕਾਜ਼ੀ ਨਵੀਦ ਸਰਵਰ ਹੋਰਾਂ ਨੇ ਅਮਰੀਕਾ ਤੋਂ ਜਿਹੜਾ ਸਵਾਲ ਪੁੱਛਿਆ ਸੀ ਭਈ ਰੋਈ ਦਾ ਕੀ ਮਤਲਬ ਹੈ, ਬੜਾ ਹੀ ਸੋਹਣਾ ਉਹਦਾ ਨਖੇੜਾ ਕਰਕੇ ਬਾਬਾ ਜੀ ਨੇ ਤੁਹਾਨੂੰ ਦੱਸ ਦਿੱਤਾ। ਰੋਈ ਦਾ ਲਫ਼ਜ਼ ਹਜ਼ਰਤ ख्वाजा ਗੁਲਾਮ ਫਰੀਦ ਕੋਟ ਮਿੱਠਣ ਵਾਲਿਆਂ ਵੀ ਆਪਣੀ ਸ਼ਾਇਰੀ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਹੈ। ਤੇ ख्वाजा ਗੁਲਾਮ ਫਰੀਦ ਜਿਹੜੇ ਸਨ ਉਹ ਵੀ ਸਰਾਇਕੀ ਅੰਗ ਦੇ ਬੜੇ ਹੀ ਖੂਬਸੂਰਤ ਤੇ ਬੜੇ ਮਿੱਠੜੇ ਤੇ ਬੜੇ ਮਨ ਠਾਰ ਸਾਡੇ ਪੰਜਾਬੀ ਮਾਂ ਬੋਲੀ ਦੇ ਸ਼ਾਇਰ ਹੋਏ ਨੇ। ਬਾਜਵਾ ਸਾਹਿਬ, ਵਿਰਸਾ ਸਿੰਘ ਜੀ ਜੀ ਸਾਡੇ ਬੜੇ ਪਿਆਰੇ ਤੇ ਦਰਸ਼ਕ ਨੇ ਪੱਕੇ। ਨਾਮ ਵੀ ਬੜਾ ਸੋਹਣਾ ਜੀ ਵਿਰਸਾ ਵਿਰਸਾ ਸਿੰਘ ਅੱਛਾ ਵਾਹ ਜੀ ਤੇ ਉਹਨਾਂ ਜਨਾਬ ਪੰਜਾਬੀ ਦਾ ਵਿਰਸਾ ਸਾਂਭਿਆ ਆ ਨਾ ਵਾਹ, ਜਨਾਬ। ਵਾਹ, ਹਾਂਜੀ। ਤੇ ਵਿਰਸਾ ਸਿੰਘ ਹੋਰੀ ਪਏ ਫਰਮਾਉਂਦੇ ਨੇ ਆਪਣਾ ਮਾਰੇਗਾ ਤੇ ਛਾਵਾਂ ਹੀ ਸੱਟੇਗਾ। ਹਾਂਜੀ ਇਹ ਜਿਹੜਾ ਵੇਖੋ ਨਾ ਜੀ ਆਪਣਾ ਇਹਦੇ 'ਚ ਦੱਸਿਆ ਹੈ ਵੀ ਜਿਸ ਤਰ੍ਹਾਂ ਭਰਾ ਭਰਾਵਾਂ ਦੇ ਤੇ ਚਿੱਚੜ ਕਾਵਾਂ ਦੇ ਜਿਹੜਾ ਲਹੂ ਹੈ ਨਾ ਜੀ ਹਾਂਜੀ। ਉਹ ਰੱਥ ਤੇ ਓੜ ਕੇ ਜਰਲਾਂਦੀ ਹੈ ਨਾ। ਆਹ। ਲੜਾਈ ਤੇ ਚਲੋ ਗੁੱਸਾ ਹਰਾਮ ਹੁੰਦਾ ਹੈ, ਗੁੱਸਾ ਆ ਜਾਂਦਾ ਹੈ, ਭਰਾ ਵੀ ਆਪਸ 'ਚ ਲੜ ਪੈਂਦੇ ਨੇ ਹਾਂਜੀ ਹਾਂਜੀ ਔਰ ਡਾਂਗੋ ਡਾਂਗੀ ਵੀ ਹੋ ਜਾਂਦੇ ਨੇ। ਤੇ ਇਹਦੇ 'ਚ ਦੱਸਿਆ ਗਿਆ ਵੀ ਜਿਹੜੇ ਆਪਣਾ ਨਾ ਜੀ ਉਹ ਜਦੋਂ ਵੀ ਤੁਹਾਨੂੰ ਮਾਰੇਗਾ ਜਾਂ ਤੁਹਾਨੂੰ ਕੋਈ ਸੱਟ ਫੇਟ ਲੱਗ ਜੇਗੀ ਤੇ ਉਹਦੇ ਦਿਲ 'ਚ ਇੱਕ ਕਲੇਸ਼ ਜ਼ਰੂਰ ਆਏਗਾ ਵੀ ਯਾਰ ਮੇਰੇ ਪਿਓ ਦਾ ਪੁੱਤਰ ਹੈ ਜਾਂ ਮੇਰਾ ਭਰਾ ਹੈ ਜਾਂ ਮੇਰਾ ਚਾਚੇ ਦਾ ਪੁੱਤਰ ਹੈ, ਮੇਰਾ ਖੂਨ ਹੈ। ਮੇਰਾ ਖੂਨ ਹੈ, ਮੇਰਾ ਕੋਈ ਲੱਗਦਾ ਤੇ ਯਾਰ ਇਹਨੂੰ ਧੁੱਪ ਨਾ ਲੱਗੇ ਹਾਂ ਹਾਂਜੀ। ਤੇ ਉਹ ਬੰਦਾ ਡਿੱਗ ਵੀ ਪਿਆ ਹੋਏਗਾ ਬੋਝ ਹੋ ਕੇ ਤੇ ਕੋਸ਼ਿਸ਼ ਕਰਕੇ ਤੇ ਉਹਨੂੰ ਛਾਵੇਂ ਹੀ ਉਹ ਪੂਰਾ ਯਤਨ ਕਰਕੇ ਉਹਨੂੰ ਛਾਵੇਂ ਕਰੇਗਾ। ਹਾਂ ਤੋ ਇਹਦਾ ਮਤਲਬ ਇਹ ਵੇ ਇਹ ਦੱਸਣਾ ਇਹਦੇ 'ਚ ਦੱਸਿਆ ਗਿਆ ਭਈ ਆਪਣੇ ਜਿਹੜੇ ਨੇ ਨਾ ਤੁਹਾਡੇ ਜਿਨ੍ਹਾਂ ਨਾਲ ਤੁਹਾਡਾ ਖੂਨੀ ਰਿਸ਼ਤਾ ਹੈ ਉਹ ਗੈਰ ਤੁਹਾਡੇ ਕਦੀ ਵੀ ਆਪਣੇ ਉਸ ਲੈਵਲ ਤੱਕ ਨਹੀਂ ਬਣ ਸਕਦੇ। ਤੁਸੀਂ ਜੋ ਮਰਜ਼ੀ ਕਰ ਲਓ, ਅਜੀ ਆਪਣਿਆਂ ਦੇ ਅੰਦਰ ਇੱਕ ਹਮਦਰਦੀ ਰੱਬੋਂ ਲੁਕੀ ਹੁੰਦੀ ਹੈ। ਹਾਂ। ਉਹ ਅਗਰ ਤੁਹਾਨੂੰ ਮਾਰੇਗਾ ਵੀ ਜਾਂ ਕਿਤੇ ਲੜਾਈ ਝਗੜਾ ਵੀ ਹੋਵੇਗਾ ਤੇ ਫੇਰ ਵੀ ਤੁਹਾਨੂੰ ਛਾਂ 'ਚ ਹੀ ਸੁੱਟੇਗਾ ਹਾਂ। ਵੀ ਇਹਨੂੰ ਧੁੱਪ ਨਾ ਲੱਗੇ, ਇਹਨੂੰ ਮਤਲਬ ਇਹ ਤਕਲੀਫ ਨਾ ਹੋਵੇ। ਹਾਂ ਹਾਂ। ਲਓ ਜੀ ਪਿਆਰਿਓ, ਆਪਣਾ ਮਾਰੇਗਾ ਤੇ ਛਾਵੇਂ ਹੀ ਸੱਟੇਗਾ। ਯਾਨੀ ਜਿਹੜੇ ਇੱਕ ਖੂਨ ਦੇ ਹੁੰਦੇ ਨੇ ਜਾਂ ਲੱਗਦੇ ਆਪਸ ਵਿੱਚ ਇੱਕ ਦੂਜੇ ਦੇ ਨਿਗਦੇ ਹੁੰਦੇ ਨੇ ਉਹਨਾਂ ਨੂੰ ਫੇਰ ਵੀ ਇੱਕ ਦੂਜੇ ਦਾ ਖਿਆਲ ਇੱਕ ਦੂਜੇ ਦਾ ਹੇਜ ਜ਼ਰੂਰ ਆ ਜਾਂਦਾ ਹੈ। ਗੁੱਸਾ ਜਿੱਥੇ ਅੱਲਾਹ ਪਾਕ ਨੇ ਦੀਗਰ ਇਨਸਾਨਾਂ ਦੇ ਵਿੱਚ ਸਿਫਾਤ ਪੈਦਾ ਕੀਤੀਆਂ ਨੇ ਉੱਥੇ ਗੁੱਸਾ ਵੀ ਇੱਕ ਸਿਫਤ ਹੈ, ਇਹ ਕੋਈ ਬੁਰਾਈ ਨਹੀਂ। ਸਾਡੇ ਇੱਕ ਬਜ਼ੁਰਗ ਫਰਮਾਉਂਦੇ ਹੁੰਦੇ ਨੇ ਕਿ ਗੁੱਸਾ ਜਿਹੜਾ ਇਹ ਵੀ ਅੱਲਾਹ ਪਾਕ ਦੀ ਨਿਹਮਤ ਹੈ। ਵੇਖੋ ਨਾ, ਜਦੋਂ ਅਸੀਂ ਜਹਾਦ ਕਰਨ ਲਈ ਜਾਂਦੇ ਹਾਂ ਜਾਂ ਹੱਕ ਦੀ ਖਾਤਰ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਜੰਗ ਕਰਨ ਵਾਸਤੇ ਟੁਰ ਪੈਂਦੇ ਹਾਂ ਤੇ ਪਿਆਰਿਓ ਉੱਥੇ ਜਾ ਕੇ ਗੁੱਸਾ ਆਵੇਗਾ ਤੇ ਜੰਗ ਕਰਾਂਗੇ ਨਾ। ਤੇ ਜੇ ਗੁੱਸਾ ਹੀ ਨਾ ਆਵੇ ਤੇ ਫਿਰ ਜੰਗ ਤੇ ਕੋਈ ਨਾ ਕਰਨੀ ਹੋਈ, ਉੱਥੇ ਕੋਈ ਸੁਲ੍ਹਾ ਕਰਨੀਆਂ ਹੱਸਣ ਖੇਡਣ ਤੇ ਬੰਦਾ ਜਾਂਦਾ ਨਹੀਂ। ਇਸ ਵਾਸਤੇ ਗੁੱਸਾ ਕਈ ਜਗ੍ਹਾ ਦੇ ਉੱਤੇ ਅੱਲਾਹ ਪਾਕ ਦੀ ਨਿਹਮਤ ਵੀ ਹੁੰਦਾ ਹੈ, ਲੇਕਿਨ ਕਈ ਜਗ੍ਹਾ ਦੇ ਉੱਤੇ ਇਹਨੂੰ ਹਰਾਮ ਵੀ ਆਖਿਆ ਗਿਆ। ਮਿਸਾਲ ਦੇ ਤੌਰ ਤੇ ਆਪਸ ਦੇ ਵਿੱਚ ਆਪਣੇ ਹਮਸਾਇਆਂ ਦੇ ਨਾਲ, ਆਪਣੇ ਮੁਸਲਮਾਨ ਭਰਾਵਾਂ ਦੇ ਨਾਲ, ਅਵਲ ਕਿਸੇ ਵੀ ਇਨਸਾਨ ਦੇ ਨਾਲ, ਇਨਸਾਨਾਂ ਨੂੰ ਇਨਸਾਨ ਸਮਝਣਾ ਚਾਹੀਦਾ ਹੈ ਔਰ ਉਹਨਾਂ ਦੇ ਨਾਲ ਇਨਸਾਨਾਂ ਵਰਗੀ ਹੀ ਵਰਤੋਂ ਰੱਖਣੀ ਚਾਹੀਦੀ ਹੈ। ਲੇਕਿਨ ਚਲੋ ਵਕਤੀ ਤੌਰ ਤੇ ਉਬਾਲ ਆ ਵੀ ਜਾਂਦਾ, ਜੇ ਕਿਸੇ ਨੂੰ ਗੁੱਸਾ ਆ ਵੀ ਜਾਂਦਾ ਹੈ, ਲੇਕਿਨ ਜੇ ਆਪਣਾ ਹੋਵੇਗਾ, ਲੱਗਦਾ ਹੋਵੇਗਾ, ਉਹ ਫਿਰ ਇੰਨੀ ਦੂਰ ਤੱਕ ਦਿਲ ਦੇ ਵਿੱਚ ਵਿਸ ਜਾਂ ਗੁੱਸਾ ਨਹੀਂ ਰੱਖੇਗਾ ਜਿੰਨਾ ਕਿ ਪਰਾਏ ਲੋਕ ਰੱਖਦੇ ਨੇ। ਉਹਨੂੰ ਫੇਰ ਵੀ ਖਿਆਲ ਆ ਜਾਏਗਾ। ਜੇ ਉਹਨੂੰ ਕੁਝ ਖਿਆਲ ਨਾ ਆਵੇਗਾ ਆਪਣੇ ਦਾ ਤੇ ਉਹਦੇ ਭਰਾਵਾਂ ਨੂੰ, ਉਹਦੇ ਵਾਲਦੈਨ ਹੋਣ, ਕੋਈ ਕੋਲੋਂ ਸਮਝਾਉਣ ਵਾਲਾ ਹੋਵੇ, ਰਿਸ਼ਤੇਦਾਰ ਹੋਵੇ, ਉਹ ਹੀ ਸਮਝਾ ਲੈਂਦਾ, ਉਹ ਹਿਆ ਕਰ ਹੋਏ, ਉਹ ਲੱਗਦਾ ਹੀ, ਉਹ ਨਿਗਦਾ ਹੀ, ਉਹ ਕਿਉਂ ਉਹਦੇ ਨਾਲ ਫਜ਼ੂਲ ਲੜੀ ਜਾਂਦਾ। ਤੇ ਯਾਨੀ ਆਪਣਿਆਂ ਦੇ ਵਿੱਚ ਕੋਈ ਖੁੜਬਾ ਖੁੜਬੀ ਵੀ ਹੋ ਪਵੇ ਤੇ ਅਮਕਾਨ ਹੁੰਦਾ ਕਿ ਫਿਰ ਸਿਰ ਜੁੜ ਜਾਣਗੇ, ਫਿਰ ਆਪਸ ਦੇ ਵਿੱਚ ਸੁਲ੍ਹਾ ਹੋ ਜਾਏਗੀ, ਫਿਰ ਗੁੱਸੇ ਜਾਂਦੇ ਰਹਿਣਗੇ। ਔਰ ਇਸੇ ਗੱਲ ਦਾ ਇਜ਼ਹਾਰ ਜਾਂ ਵਿਖਾਲਾ ਇਸੇ ਅਖਾਣ ਦੇ ਵਿੱਚ ਕੀਤਾ ਗਿਆ ਹੋਇਆ ਹੈ।
ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਲੌਗ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ